ਤੇ ਅਗਲੀ ਆਪਾਂ ਟਿਟਕੇਣਾ 'ਚ ਭਾਜੀ ਗੱਲ ਕਰਦੇ ਹਾਂ ਬਾਈਡਨ ਹੈਰਿਸ ਪ੍ਰਸ਼ਾਸਨ ਦੀ। ਬਿਲਕੁਲ ਇਸ ਟਾਈਮ ਜਿੱਥੇ ਚਰਚਾ ਕਰਦੇ ਜਾਈਏ ਕਿਉਂਕਿ ਅਗਲਾ ਸਾਲ ਇਲੈਕਸ਼ਨਸ ਦਾ ਇਸ ਟਾਈਮ ਮਾਈਗ੍ਰੈਂਟ ਕ੍ਰਾਈਸਿਸ ਸਿਖਰ ਤੇ ਆ। ਇਹ ਕਈ ਥਾਵਾਂ ਤੋਂ ਜਿਹੜਾ ਉਹ ਦਾਵਾ ਆ ਰਿਹਾ ਆ। ਇਹਨਾਂ ਜੀ ਨੇ ਹੁਣ ਇਸ ਚੀਜ਼ ਨੂੰ ਦੇਖਦੇ ਹੋਏ ਜਿੱਥੇ ਪਹਿਲੋਂ ਜਾ ਕੇ ਬਾਹਰਲੇ ਮੁਲਕਾਂ 'ਚ ਹੈਰਿਸ ਹੁਣੀ ਕਮਲਾ ਹੈਰਿਸ ਹੁਣੀ ਵੀ ਕਹਿੰਦੇ ਸੀ ਵੀ ਯੂ ਗਾਇਜ਼ ਆਰ ਵੈਲਕਮ। ਹੁਣ ਜਦੋਂ ਬਹੁਤ ਜ਼ਿਆਦਾ ਆਉਣ ਲੱਗ ਗਏ ਵਿੱਚੇ ਆ ਟਾਈਟਲ 43 ਵਾਲਾ ਉਹਦਾ ਵੀ ਜਿਹੜਾ ਉਹ ਰੌਲਾ ਰਿਹਾ। ਤੇ ਹੁਣ ਕਹਿੰਦੇ ਬਾਰਡਰ ਐਨਫੋਰਸਮੈਂਟ ਨੂੰ ਇਹ ਲਗਾਤਾਰ ਤੇਜ਼ ਕਰ ਰਹੇ ਆ ਤੇ ਜੀ ਵਰਕ ਆਥੋਰਾਈਜੇਸ਼ਨ ਦੇ ਉੱਤੇ ਪ੍ਰੋਸੈਸਿੰਗ ਨੂੰ ਵੀ ਇਹ ਕੰਮ ਤੇਜ਼ੀ ਦੇ ਨਾਲ ਅੱਗੇ ਵਧਾ ਰਹੇ ਆ। ਕੀ ਚੱਲ ਰਿਹਾ ਹੈ ਇਸ ਟਾਈਮ ਪ੍ਰਸ਼ਾਸਨ ਦੇ ਵਿੱਚ ਬਾਰਡਰ ਕ੍ਰਾਈਸਿਸ ਨੂੰ ਜਿਹੜਾ ਉਹ ਲੈ ਕੇ? ਸੋ ਸਾਨੂੰ ਬਾਰਡਰ ਦੇ ਬੜੇ ਸਵਾਲ ਆਏ ਹਨਾ, ਕਮੈਂਟਾਂ 'ਚ ਹੀ ਪੁੱਛਦੇ ਆ ਕਿ ਬਾਰਡਰ ਦੀ ਕੀ ਸਿਚੁਏਸ਼ਨ ਆ, ਬਾਰਡਰ ਦੀ ਕੀ ਸਿਚੁਏਸ਼ਨ ਆ। ਜੀ ਜੀ ਬਿਲਕੁਲ। ਸੋ ਇਹ ਤੁਹਾਨੂੰ ਹੁਣ ਰੀਅਲ ਬਾਰਡਰ ਦੀ ਸਿਚੁਏਸ਼ਨ ਦੱਸਣ ਲੱਗੇ ਆ ਕਿ ਕੀ ਚੱਲ ਰਿਹਾ ਫੈਕਟਸ ਐਂਡ ਫਿਗਰ ਦੇ ਹਿਸਾਬ ਨਾਲ। ਬਿਲਕੁਲ ਉਹਨਾਂ ਨੇ ਹੁਣ ਫੈਕਟਸ ਐਂਡ ਫਿਗਰ ਰਿਲੀਜ਼ ਕੀਤੇ। ਹੁਣ ਤੁਹਾਨੂੰ ਇਹਦਾ ਆਨਸਰ ਦਿੱਤਾ ਜਾ ਸਕਦਾ। ਹੁਣ ਇਹ ਉਹ ਵਾਲਾ ਕੰਮ ਨਹੀਂ ਕਿ ਬਸ ਟਿਕਟੋਕ ਤੇ ਵੀਡੀਓ ਬਣਾਤੀ ਜੀ ਬਾਰਡਰ ਦਾ ਕੀ ਹਾਲ ਆ, ਬਾਰਡਰ ਦਾ ਕੀ ਹਾਲ ਆ। ਇਦਾਂ ਦਾ ਬਹੁਤ ਚੈਨਲ ਜੇ ਟਿਕਟੋਕ ਤੇ ਚੱਲੇ ਪਏ ਆ। ਸੋ ਬਾਰਡਰ ਦਾ ਸੁਣੋ ਜੀ ਅਸਲੀ ਹਾਲ ਕੀ ਆ। ਬਾਈਡਨ ਸਰਕਾਰ ਕਹਿੰਦੀ ਕਿ ਆਪਾਂ ਕਾਂਗਰਸ ਨੂੰ ਕਿਹਾ ਸੀਗਾ ਕਿ ਤੁਸੀਂ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਉਹ ਪਾਸ ਕਰ ਦਿਓ, ਪਰ ਇਹਨਾਂ ਨੇ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਪਾਸ ਨਹੀਂ ਕੀਤਾ। ਇਹ ਇਹਨਾਂ ਨੇ ਉੱਦਾਂ ਬਾਈਡਨ ਹੋਣਾ ਨੇ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਕਰ ਦਿਓ, ਤੇ ਉਹਦੇ ਵਿੱਚ ਕਈ ਕੁਝ ਹੋ ਗਿਆ। ਬਾਰਡਰ ਖੁੱਲ ਗਿਆ, ਬਹੁਤ ਜ਼ਿਆਦਾ ਲੋਕ ਆ ਗਏ, ਕ੍ਰਾਈਸਿਸ ਹੋਰ ਜ਼ਿਆਦਾ ਵੱਧ ਗਿਆ। ਵੈਨੀਜ਼ੁਏਲਾ ਇੱਧਰ ਹੋਰ ਜਿਹੜੇ 4-5 ਦੇਸ਼ ਲਾਗੇ ਪੈਂਦੇ ਆ, ਹੇਟੀ, ਨਿਕਰਾਗੁਆ ਵਗੈਰਾ, ਕਾਫੀ ਲੋਕੀ ਜਿਹੜੇ ਸੀਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਮਿਲੀਅਨਸ ਦੇ ਵਿੱਚ ਲੋਕੀ ਜਿਹੜੇ ਆਏ ਆ। ਤੇ ਰੈਕਡ ਨੰਬਰ ਦੇ ਵਿੱਚ, ਮਤਲਬ ਜਿੰਨੇ ਕਦੀ ਵੀ ਨਹੀਂ ਆਏ ਸੀਗੇ ਹਨਾ। ਰਿਕਾਰਡ ਟੁੱਟੇ ਆ। ਉਹ ਕਹਿੰਦੇ ਕਿ ਕਾਂਗਰਸ ਨੇ ਪਾਸ ਨਹੀਂ ਕੀਤਾ ਤੇ ਤੁਸੀਂ ਸਾਡੇ ਵੱਲ ਉਂਗਲੀ ਨਹੀਂ ਕਰ ਸਕਦੇ, ਕਿਉਂਕਿ ਆਪਾਂ ਤਾਂ ਰੈਡੀ ਸੀਗੇ ਬਿੱਲ ਪਾਸ ਕਰਨ ਨੂੰ, ਰਿਫਾਰਮ ਪਾਸ ਕਰਨ ਨੂੰ। ਤੁਸੀਂ ਰਿਫਾਰਮ ਜਿਹੜਾ ਪਾਸ ਨਹੀਂ ਕੀਤਾ ਤੇ ਸਾਡੇ ਕੋਲ ਜਿਹੜੇ ਵੀ ਲਿਮਿਟਡ ਟੂਲ, ਜਿੰਨੇ ਵੀ ਸਾਡੇ ਕੋਲ ਹੱਥਕੰਡੇ ਬਚਦੇ ਆ, ਉਹਦੇ ਹਿਸਾਬ ਨਾਲ ਆਪਾਂ ਜੋ ਕਰ ਸਕਦੇ ਸੀ ਆਪਾਂ ਉਹ ਕਰ ਰਹੇ ਹਾਂ। ਤੇ ਹੁਣ ਇਲੈਕਸ਼ਨ ਦਾ ਟਾਈਮ ਹੈ, ਜਿੱਦਾਂ ਤੁਸੀਂ ਦੱਸਿਆ, ਤੇ ਇਹਨਾਂ ਨੇ ਆਪਣੀ ਡੈਕਲਰੇਸ਼ਨ ਦਿੱਤੀ ਕਿ ਇਹਨਾਂ ਨੇ ਕੀ ਕੀਤਾ। ਹੁਣ ਜੇ ਕਹੂਗੇ ਤਾਂ ਹੀ ਪਤਾ ਲੱਗਣਾ ਹੈ ਨਾ। ਤੇ ਇਹ ਕਹਿੰਦੇ ਕਿ ਆਪਾਂ, ਸਾਡੀ ਪਹਿਲੀ ਪ੍ਰਾਇੋਰਟੀ ਸੀਗੀ ਕਿ ਆਪਾਂ ਇੱਕ ਸੇਫ ਤੇ ਇੱਕ ਲਾਅ ਆਰਡਰ ਵਾਲਾ ਜਿਹੜਾ ਸਿਸਟਮ ਆਪਾਂ ਬਣਾਉਣਾ, ਤੇ ਹਿਊਮੈਨਿਟੇਰੀਅਨ ਸਿਸਟਮ ਬਣਾਉਣਾ, ਕਿ ਧੱਕਾ ਨਹੀਂ ਇਮੀਗ੍ਰੈਂਟਸ ਨਾਲ ਕਰਨਾ, ਏਦਾਂ ਇਹਨਾਂ ਦਾ ਕਹਿਣਾ ਜੀ। ਤੇ ਮੇਰੇ ਹਿਸਾਬ ਨਾਲ ਸਹੀ ਵੀ ਕਹਿ ਰਹੇ ਆ। ਬਹੁਤ ਜ਼ਿਆਦਾ ਲੋਕੀ ਜਿਹੜੇ ਆਏ ਆ ਬਿਨਾਂ ਬਿਆਨਾਂ ਤੋਂ ਵੀ, ਬਹੁਤ ਜ਼ਿਆਦਾ ਲੋਕੀ ਇਹਨਾਂ ਨੇ ਅੰਦਰ ਆਣ ਦਿੱਤੇ ਆ। ਤੇ ਇਹਦੇ ਨਾਲ ਇਹ ਕਹਿੰਦੇ ਕਿ ਆਪਾਂ ਜਿਹੜੀ ਲਾਫੁਲ ਪਾਥਵੇ, ਕਿ ਆਪਾਂ ਸਿੱਧੇ ਤਰੀਕੇ ਨਾਲ ਬੰਦਾ ਆ ਸਕੇ, ਉਹਨੂੰ ਆਪਾਂ ਐਕਸਪੈਂਡ ਕਰਨਾ। ਸੋ ਇਹਨਾਂ ਨੇ ਉਹ ਵੀ ਕੀਤਾ। ਇਹਨਾਂ ਨੇ ਉਹ ਐਪਸ ਵਗੈਰਾ ਜਿਹੜੀਆਂ ਬਣਾਈਆਂ ਤੇ ਉੱਤੇ ਰਜਿਸਟਰ ਕਰਕੇ ਆ ਸਕਦੇ ਆ। ਪਹਿਲਾਂ ਇਦਾਂ ਦੀ ਆਪਸ਼ਨ ਨਹੀਂ ਸੀਗੀ। ਫਿਰ ਇਹਨਾਂ ਨੇ ਜਿਹੜੀ ਹਿਊਮੈਨਿਟੇਰੀਅਨ ਪੈਰੋਲ ਦੀ, ਜਿਹੜਾ ਬਾਰਡਰ ਤੇ ਆ ਕੇ ਸਰੈਂਡਰ ਕਰਦਾ, ਉਹਨੂੰ ਇਹਨਾਂ ਨੇ ਆਪਸ਼ਨਸ ਦਿੱਤੀਆਂ। ਇਹ ਕਹਿੰਦੇ ਕਿ ਇਹਦੇ ਵਾਸਤੇ ਸਾਨੂੰ ਜਿਹੜੀ ਸੀਗੀ ਫੰਡਿੰਗ ਦੀ ਲੋੜ ਜਿਹੜੀ ਕਾਫੀ ਜ਼ਿਆਦਾ ਸੀਗੀ, ਤੇ ਆਪਾਂ ਸਮਰ ਦੇ ਵਿੱਚ, ਗਰਮੀਆਂ ਦੇ ਵਿੱਚ ਆਪਾਂ ਰਿਕੁਐਸਟ ਕੀਤਾ ਕਿ ਸਾਨੂੰ $4 ਬਿਲੀਅਨ ਦੀ ਜਿਹੜੀ ਫੰਡਿੰਗ ਚਾਹੀਦੀ ਆ। $4 ਬਿਲੀਅਨ ਚਾਹੀਦੇ ਆ ਇਹਦੇ ਲਈ, ਤਾਂ ਕਿ ਜਿਹੜੀਆਂ ਇਮੀਡੀਏਟ ਨੀਡਸ ਹੈਗੀਆਂ ਸੇਫਟੀ ਦੀਆਂ, ਹਿਊਮੈਨਲੀ ਸਿਸਟਮ ਨੂੰ ਮੈਨੇਜ ਕਰਨ ਦੀਆਂ, ਉਹ ਆਪਾਂ ਕਰ ਸਕੀਏ। ਤੇ ਜਿਹੜਾ ਲੀਗਲ ਪਾਥਵੇ ਸਿਸਟਮ ਹੈਗਾ, ਉਹਨੂੰ ਆਪਾਂ ਹੋਰ ਜ਼ਿਆਦਾ ਪ੍ਰਮੋਟ ਕਰ ਸਕੀਏ। ਹੁਣ ਹਰੇਕ ਚੀਜ਼ ਜਿਹੜੀ ਪੈਸੇ ਨਾਲ ਚੱਲਦੀ ਆ, ਤੇ ਵਾਕਈ ਜੇ ਇੰਨੀ ਹਜ਼ਾਰਾਂ ਦੀ ਗਿਣਤੀ ਚਾਹੋਗੇ ਤੇ $4 ਬਿਲੀਅਨ ਕੋਈ ਵੱਡਾ ਅੰਕੜਾ ਨਹੀਂ ਹੈਗਾ। ਤੁਸੀਂ ਮਿਲੀਅਨਸ ਆਫ ਲੋਕੀ ਜਿਹੜੇ ਆ ਰਹੇ ਉਹਨੂੰ ਮੈਨੇਜ ਕਰਨਾ, ਸੋ ਕਾਫੀ ਹਾਰਡ ਇਹਨਾਂ ਨੂੰ ਜਿਹੜਾ ਕੰਮ ਕਰਨਾ ਪੈਂਦਾ। ਤੇ 770 ਮਿਲੀਅਨ ਡਾਲਰ ਇਹਨਾਂ ਨੇ 70 ਆਰਗੇਨਾਈਜੇਸ਼ਨਸ ਨੂੰ, ਜਿਹੜੀਆਂ ਕਿ USCIS ਦੇ ਨਾਲ ਪਾਰਟਨਰ ਕਰਦੀਆਂ, ਉਹਨਾਂ ਦੀਆਂ ਹੈਲਪ ਕਰਦੀਆਂ, ਉਹਨਾਂ ਨੂੰ ਰਿਹਾਇਸ਼ ਦਿੰਦੀਆਂ, ਜਿਹੜੇ ਰਿਫਿਊਜੀ ਵਗੈਰਾ ਆਏ ਆ, ਸ਼ੈਲਟਰ ਜਿਹੜੀਆਂ ਦਿੰਦੀਆਂ। 770 ਮਿਲੀਅਨ ਇਹਨਾਂ ਨੇ 70 ਆਰਗੇਨਾਈਜੇਸ਼ਨ ਨੂੰ ਅਵਾਰਡ ਕੀਤੇ ਆ, ਜਿਨ੍ਹਾਂ ਨੇ ਕਿ ਇਮੀਗ੍ਰੈਂਟਾਂ ਦੀ ਸੇਵਾ ਕੀਤੀ ਹੈ। ਤੇ ਇਹਦੇ ਵਿੱਚ ਇਹਨਾਂ ਨੇ ਜਿਹੜੇ ਪ੍ਰੋਗਰਾਮ ਸੀਗੇ, ਸ਼ੈਲਟਰ ਐਂਡ ਸਰਵਿਸਿਜ਼ ਪ੍ਰੋਗਰਾਮ, SSP ਪ੍ਰੋਗਰਾਮ ਜਿਹਨੂੰ ਕਹਿੰਦੇ ਆ, ਤੇ ਐਮਰਜੈਂਸੀ ਫੂਡ ਐਂਡ ਸ਼ੈਲਟਰ ਪ੍ਰੋਗਰਾਮ, EFSP ਪ੍ਰੋਗਰਾਮ ਜਿਹੜਾ ਹੈਗਾ, ਇਹ ਇਹਨਾਂ ਨੂੰ ਕਾਫੀ ਅਵਾਰਡਸ, ਇਹਨਾਂ ਨੇ ਜਿਹੜੀ ਗ੍ਰਾਂਟ ਕਾਫੀ ਇਹਨਾਂ ਨੂੰ ਵੰਡਦੇ ਪਏ ਆ, ਕਿ ਉਹਨਾਂ ਨੂੰ ਪਤਾ ਕਿ ਸਰਕਾਰ ਸਾਰਾ ਕੁਝ ਨਹੀਂ ਕਰ ਸਕਦੀ, ਨਾਲ ਇਹਨਾਂ ਨੂੰ ਏਜੰਸੀਆਂ, ਆਪਣੀਆਂ ਪਾਰਟਨਰ ਏਜੰਸੀਆਂ ਜਿਹੜੀਆਂ ਇਹਨਾਂ ਨੂੰ ਲੱਭਣੀਆਂ ਪੈਣੀਆਂ। ਠੀਕ ਹੈ। ਜਿਹੜੀ ਹੁਣ ਬਾਰਡਰ ਦੀ ਗੱਲ ਆ ਗਈ, ਸੋ ਇਹਨਾਂ ਨੇ ਸਮਗਲਿੰਗ ਜਿਹੜੀ ਸੀਗੀ, ਹਿਊਮਨ ਸਮਗਲਿੰਗ, ਜਿਹੜੇ KOT ਹੋ ਗਏ, ਘਰ ਦੇ ਇਵਨ ਜਿਹੜੇ ਇੰਡੀਆ ਤੋਂ, ਜਿਹਨਾਂ ਨੇ ਕਿਹਾ ਕਿ ਮੈਂ ਆਪਣੇ ਮੁੰਡੇ ਨੂੰ ਪੈਸੇ ਦੇ ਕੇ ਬਾਹਰ ਭੇਜਿਆ, ਉਹਨਾਂ ਦੇ ਵੀਜ਼ੇ ਇਹਨਾਂ ਨੇ ਰਿਫਿਊਜ਼ ਕੀਤੇ ਆ। ਇਹ ਕਹਿੰਦੇ ਕਿ ਜਿਹੜੀ ਸਾਡੀ ਫਾਈਟ ਸੀਗੀ, ਆਪਾਂ ਕੰਮ ਖਿੱਚਤਾ ਪੂਰਾ। ਇੰਨੇ ਕਦੀ ਵੀ ਹਿਊਮਨ ਸਮਗਲਰ ਫੜੇ ਨਹੀਂ ਗਏ ਸੀਗੇ। ਜਿਹੜੇ ਇਹਨਾਂ ਦੇ ਆંકੜੇ ਆ ਉਹ ਦੇਖ, April 2022 ਤੋਂ ਲੈ ਕੇ September 2023 ਤੱਕ, ਹੈ ਨਾ, ਜਿੰਨਾ ਵੀ ਮਹੀਨੇ ਬਣਦੇ ਆ, ਇਹਨਾਂ ਨੇ 17,000 ਹਿਊਮਨ ਸਮਗਲਰ ਜਿਹੜੇ ਅਰੈਸਟ ਕੀਤੇ ਆ,
ਜਿਹੜੇ ਬਾਰਡਰ ਟਪਾਉਣ ਵਾਲੇ ਸੀਗੇ। ਹੂੰ 51 ਮਿਲੀਅਨ ਯੂਐਸ ਡਾਲਰ ਇਹਨਾਂ ਨੇ ਉਹਨਾਂ ਕੋਲ ਜ਼ਬਤ ਕੀਤਾ ਪ੍ਰਾਪਰਟੀਆਂ ਦੇ ਵਿੱਚ। ਠੀਕ 13 ਹੈ। ਮਿਲੀਅਨ ਇਹਨਾਂ ਨੇ ਕੈਸ਼ ਕਰੰਸੀ, ਮਤਲਬ ਕਿ ਤੁਸੀਂ ਲਾ ਲਓ ਕਿ 65 ਮਿਲੀਅਨ ਡਾਲਰ ਇਹਨਾਂ ਨੇ ਸਮਗਲਰਾਂ ਕੋਲ ਫੜ ਲਿਆ ਸਾਲ ਤੋਂ ਘੱਟ ਟਾਈਮ ਦੇ ਅੰਦਰ, ਹਨਾ। ਤੇ 2000 ਲੋਕਾਂ ਦੀ ਇੰਡਿਕਟਮੈਂਟ ਕੀਤੀ ਆ, ਉਹਨਾਂ ਤੇ ਚਾਰजेस ਲਾਏ ਆ, ਜਿਨ੍ਹਾਂ ਚੋਂ 1500 ਲੋਕਾਂ ਨੂੰ ਇਹਨਾਂ ਨੇ ਸਜ਼ਾ ਵੀ ਦਿੱਤੀ ਆ। ਕਨਵਿਕਸ਼ਨਸ ਹੋਈਆਂ। ਕਈ ਲੋਕਾਂ ਨੇ ਸਾਨੂੰ ਕਾਲ ਕੀਤੀ ਆ ਕਿ ਕੋਈ ਆਪਣੇ ਭਤੀਜੇ ਨੂੰ ਲੈਣ ਤੁਰਿਆ, ਨੈਫਿਊ ਨੂੰ ਲੈਣ ਤੁਰਿਆ, ਯੂਐਸ ਸਿਟੀਜ਼ਨ, ਉਹਨਾਂ ਨੂੰ ਵੀ ਇਹਨਾਂ ਨੇ 18 ਮਹੀਨੇ ਜੇਲ੍ਹਾਂ ਦੇ ਵਿੱਚ ਪੂਰੀ ਸਜ਼ਾ ਦਿੱਤੀ ਆ, ਗਿਲਟੀ ਗੁਲਟੀ ਪਲੀ ਕਰਕੇ, ਜਿੱਦਾਂ ਕੋਈ ਰਾਈਡ ਰੂਟ ਦੇਣ ਤੁਰਿਆ ਹੁੰਦਾ। ਜਿਹੜੇ ਬਾਰਡਰ ਵਾਲੇ ਆ ਯੂਐਸ, ਇਹ ਇਹਨਾਂ ਦੇ ਅਫੀਸ਼ੀਅਲ ਅੰਕੜੇ ਆ। ਜਿਹੜਾ ਯੂਐਸ ਬਾਰਡਰ ਪੈਟਰੋਲ ਆ, ਉਹਨੇ ਆਲਮੋਸਟ 9,904 ਬੰਦਿਆਂ ਨੂੰ ਪ੍ਰੋਸੀਕਿਊਸ਼ਨ ਲਈ ਰੈਫਰ ਕੀਤਾ ਮਈ 12 ਤੇ ਸਪਟੈਂਬਰ 14 ਦੇ ਵਿੱਚ ਹੀ, ਇਸੇ ਸਾਲ 'ਚ। ਹਾਂਜੀ, ਇਸੇ ਸਾਲ 'ਚ। ਸੋ ਜੂਨ, ਜੁਲਾਈ, ਅਗਸਤ, ਸਪਟੈਂਬਰ 4 ਮਹੀਨਿਆਂ ਦੇ ਵਿੱਚ ਇਹਨਾਂ ਨੇ 10,000 ਬੰਦਿਆਂ ਨੂੰ ਹੋਰ ਜਿਹੜੀ ਸਜ਼ਾ ਦੇਣ ਲਈ ਪ੍ਰੋਸੀਕਿਊਸ਼ਨ ਲਈ ਰੈਫਰ ਕੀਤਾ। ਇੱਕ ਸੈਕਿੰਡ ਹੋਲਡ ਕਰਿਓ, ਜਰਾ ਬੈਟਰੀ ਲੱਗਦਾ ਲੈਪਟਾਪ ਦੀ ਥੋੜੀ ਐਕਟਿਵ ਕਰਦੀ ਪਈ ਹੈ। ਹਾਂਜੀ, ਲਾ ਲਓ ਤਾਰ, ਆંકੜੇ ਵਿੱਚ ਨਾ ਰਹਿ ਜਾਣ ਕਿਤੇ। ਹਾਂਜੀ ਬਿਲਕੁਲ, ਹਾਂਜੀ, ਮਾਫੀ ਚਾਹੁੰਦੇ ਹਾਂ। ਤੇ ਡਿਪਾਰਟਮੈਂਟ ਆਫ ਜਸਟਿਸ, ਜਿਹੜੀ ਡਿਪਾਰਟਮੈਂਟ ਆਫ ਜਸਟਿਸ ਇਹ ਹੁੰਦਾ ਕਿ ਜਿੱਦਾਂ ਹੁਣ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਆਉਂਦੇ ਆ। ਡਿਪਾਰਟਮੈਂਟ ਆਫ ਜਸਟਿਸ ਹੈਗਾ ਜਿਹੜੀ ਅਦਾਲਤਾਂ ਆਪਣੀਆਂ ਸਜ਼ਾ ਦਿੰਦੀਆਂ। ਉਹਨਾਂ ਨੇ ਜਿਹੜੀ ਅਟਾਰਨੀਜ਼ ਜਿਹੜੇ ਹੁੰਦੇ ਆ, ਪ੍ਰੋਸੀਕਿਊਟਰਸ ਜਿਹੜੇ ਹੁੰਦੇ ਆ, ਹਾਂ, ਉਹਨਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਫੈਲਨੀ ਦੇ ਕੇਸ ਜਿਹੜੇ ਆ ਉਹ ਲਗਾਏ ਆ ਲੋਕਾਂ ਦੇ ਉੱਤੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਤੇ ਉਹਦੇ ਵਿੱਚ ਜਿਹੜੇ ਰਿਸ਼ਤੇਦਾਰ ਕਿਸੇ ਨੂੰ ਰਾਈਡ ਦਿੰਦੇ ਆ ਉਹ ਵੀ ਆਉਂਦੇ ਆ, ਜਿਹਨਾਂ ਨੇ ਕਿਸੇ ਬੰਦੇ ਨੂੰ ਹਾਰਬਰ ਕੀਤਾ, ਜਿਨ੍ਹਾਂ ਨੇ ਕਿਸੇ ਕੱਚੇ ਬੰਦੇ ਨੂੰ ਆਪਣੇ ਘਰ ਰੱਖਿਆ, ਰੈਂਟ ਰੂੰਟ ਤੇ ਰੱਖਿਆ। ਕਈ ਸਟੇਟਾਂ ਦੇ ਵਿੱਚ ਉਹਨਾਂ ਨੂੰ ਵੀ ਟਾਰਗੇਟ ਜਿਹੜਾ ਕੀਤਾ, ਜਿਹੜੀਆਂ ਸੈਂਚੁਰੀ ਸਟੇਟ ਨਹੀਂ ਹੈਗੀਆਂ, ਕਿ ਇਲੀਗਲ ਸਮਗਲਿੰਗ ਤੇ ਇਲੀਗਲ ਬੰਦੇ ਦੀ ਹਾਰਬਰਿੰਗ। ਠੀਕ ਆ। ਤੇ ਫਿਰ ਇਹਦੇ ਨਾਲ ਉਹ ਕਹਿੰਦੇ ਆ ਕਿ ਇਹਨਾਂ ਨੇ ਮਿਲਟਰੀ ਦੇ ਜਿਹੜੇ ਆਪਣੇ ਪਰਸਨਲ ਸੀਗੇ ਉਹ ਬਾਰਡਰ ਤੇ ਬਹੁਤ ਜ਼ਿਆਦਾ ਯੂਜ਼ ਕੀਤੇ, ਡਿਪਲੋਏ ਕੀਤੇ ਆ। 2500 ਨੈਸ਼ਨਲ ਗਾਰਡ ਦੇ ਬੰਦੇ ਉੱਥੇ ਤੈਨਾਤ ਪੱਕੇ ਤੌਰ ਤੇ ਕੀਤੇ ਹੋਏ ਆ ਇਹ ਸਰਕਾਰ ਨੇ ਬਾਰਡਰ ਦੇ ਉੱਤੇ, ਕਿਉਂਕਿ ਇਹਨਾਂ ਨੇ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤਾ ਹੋਇਆ। ਜਿਹੜਾ ਕਹਿੰਦੇ ਸੀ ਵੀ ਆ ਜਾਓ ਜੀ ਆਇਆਂ ਨੂੰ। ਹਾਂਜੀ, ਕਿਉਂਕਿ ਹੁਣ ਸਮਗਲਰ ਕ੍ਰਾਈਮ ਵੀ ਬੜਾ ਜ਼ਿਆਦਾ ਨਾ, ਜੀ ਆਇਆਂ ਨੂੰ। ਤਾਂ ਹੁਣ ਏਦਾਂ ਕਿ ਜਿਹੜਾ ਬੰਦਾ, ਹੁਣ ਇੱਥੇ ਵਾਲਿਆਂ ਦੀ ਤਾਂ ਪ੍ਰੋਟੈਕਸ਼ਨ ਚਾਹੀਦੀ ਆ, 100% ਤਾਂ ਨਹੀਂ ਬਾਰਡਰ ਖੋਲ ਸਕਦੇ ਆ। ਬਿਲਕੁਲ। ਮਤਲਬ ਉਹ ਜੀ ਆਇਆਂ ਨੂੰ ਤਾਂ ਚੱਲਦੇ ਪਿਆ ਉਹਨਾਂ ਦਾ, ਪਰ ਨੈਸ਼ਨਲ ਗਾਰਡ ਦਾ ਕੰਮ ਇਹ ਨਹੀਂ ਹੈਗਾ ਕਿ ਉਹਨਾਂ ਨੇ ਬੰਦਿਆਂ ਨੂੰ ਵਾਪਸ ਮੋੜ ਦੇਣਾ। ਉਹ ਤਾਂ ਬੰਦੂਕ ਲੈ ਕੇ ਉਹਨੇ ਖੜੇ ਹੋਣਾ ਕਿ ਕੋਈ ਗਲਤ ਬੰਦਾ। 800 ਇਹਨਾਂ ਨੇ ਹੋਰ ਜਿਹੜੇ ਮਿਲਟਰੀ ਦੇ ਐਕਟਿਵ ਡਿਊਟੀ ਵਾਲੇ ਬੰਦੇ ਸੀਗੇ, ਹਨਾ, ਜਿਹੜੇ ਟ੍ਰੇਨਡ ਬੰਦੇ ਜਿਹੜੇ ਸੀਗੇ ਉਹ ਇਹਨਾਂ ਨੇ ਡਿਪਲੋਏ ਕੀਤੇ ਆ। 24,000 CBP ਏਜੰਟ ਤੇ ਅਫਸਰ ਪੱਕੇ ਤੌਰ ਤੇ ਬਾਰਡਰ ਦੇ ਨਾਲ ਜਿਹੜਾ ਇਹਨਾਂ ਦੇ ਪੇਰੋਲ ਤੇ ਕੰਮ ਕਰ ਰਿਹਾ ਫੁੱਲ ਟਾਈਮ। ਜਿਹੜਾ ਸਾਊਥ ਵੈਸਟ ਬਾਰਡਰ ਤੇ ਜਿਹੜਾ ਇਹਨਾਂ ਦਾ 24,000 CBP ਏਜੰਟ ਜਿਹੜੇ ਐਕਟਿਵ ਡਿਊਟੀ ਹੈਗੇ ਆ। 2600 ਇਹਨਾਂ ਨੇ ਨਾਨ ਯੂਨੀਫਾਰਮ ਬੰਦੇ ਹਾਇਰ ਕੀਤੇ ਆ, ਪ੍ਰਾਈਵੇਟ ਕੰਟਰੈਕਟਰਸ ਵਗੈਰਾ, ਜਿਹੜੇ ਕਿ ਇਹਨਾਂ ਨੂੰ ਜੇਲ੍ਹਾਂ ਜੁਲ੍ਹਾਂ 'ਚ ਲੋਕਾਂ ਨੂੰ ਪ੍ਰੋਸੈਸ ਕਰਨ ਦੀ, ਉਹਨਾਂ ਦੇ ਪੇਪਰ ਪੂਪਰ ਪ੍ਰੋਸੈਸ ਕਰਨ ਦੀ ਹੈਲਪ ਕਰੇ। 500 ਇਹਨਾਂ ਨੇ ਲਾਅ ਐਨਫੋਰਸਮੈਂਟ ਵਾਲੇ ਤੇ ਵਲੰਟੀਅਰ, ਜਿੱਦਾਂ ਪੁਲਿਸ ਵਗੈਰਾ ਜਾਂ ਉਹਨਾਂ ਦੇ ਚੀਫ ਹੁੰਦੇ ਆ, 500 ਇਹਨਾਂ ਨੇ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਬੰਦੇ ਭਰਤੀ ਕੀਤੇ ਆ ਵਿੱਚ। ਠੀਕ ਹੈ। ਇਹਦੇ ਨਾਲ ਹੁਣ ਤੁਸੀਂ ਦੇਖ ਲਓ ਕਿ ਇਹ 30,000 ਬੰਦਾ ਜਿਹੜਾ ਉੱਥੇ ਇਸ ਵੇਲੇ ਐਕਟਿਵ ਡਿਊਟੀ ਦਿਨ ਰਾਤ ਜਿਹੜਾ ਕੰਮ ਕਰ ਰਿਹਾ ਬਾਰਡਰ ਦੇ ਉੱਤੇ। ਸੋ ਇਹ ਬਾਰਡਰ ਦੀ ਸਿਚੁਏਸ਼ਨ ਆ। ਹੁਣ ਬਾਰਡਰ ਬਹੁਤ ਵੱਡਾ ਵਾ ਫਿਰ ਵੀ, ਇਸ ਤੋਂ ਬਾਅਦ ਵੀ। ਬਿਲਕੁਲ। ਤੇ ਜਿਹੜੀਆਂ ਫੈਮਿਲੀ ਦਾ ਸੀਗਾ, ਪਹਿਲਾਂ ਕਹਿੰਦੇ ਸੀ ਬਾਮੇ ਨੇ ਰਿਮੂਵ ਨਹੀਂ ਕਰਨਾ, ਹੁਣ ਇਹ ਫੈਮਿਲੀ ਨੂੰ ਵੀ ਰਿਮੂਵ ਜਿਹੜਾ ਕਰ ਰਹੇ ਆ। ਅੱਛਾ। ਸੋ ਇਹ ਚੀਜ਼ ਜਿਹੜੀ ਹੁਣ ਲੇਟੈਸਟ ਅਪਡੇਟ ਆ, ਇਹਨਾਂ ਨੇ ਜਿਹੜਾ ਫੈਮਿਲੀ ਐਕਸਪੀਡਾਈਟਡ ਰਿਮੂਵਲ ਮੈਨੇਜਮੈਂਟ ਪ੍ਰੋਗਰਾਮ, ਫਰਮ ਕਹਿੰਦੇ ਨੇ, FERM, ਫਰਮ, ਫੈਮਿਲੀ ਐਕਸਪੀਡਾਈਟਡ ਰਿਮੂਵਲ ਮੈਨੇਜਮੈਂਟ ਪ੍ਰੋਗਰਾਮ। ਸੋ ਪਹਿਲਾਂ ਤੁਸੀਂ ਸੁਣਿਆ ਸੀਗਾ ਕਿ ਉਹ ਫੈਮਿਲੀ ਵਾਲਿਆਂ ਨੂੰ ਨਹੀਂ ਭੇਜਦੇ, ਫੈਮਿਲੀ ਵਾਲਿਆਂ ਨੂੰ ਅੰਦਰ ਆਣ ਦਿੰਦੇ ਆ, ਜਵਾਕ, ਵਾਈਫ, ਹਸਬੈਂਡ ਆਉਂਦੇ ਆ। ਸੋ ਹੁਣ ਇਹਨਾਂ ਨੇ ਪ੍ਰੋਗਰਾਮ ਆਪਣਾ ਲਾਂਚ ਕਰਤਾ ਕਿ ਫੈਮਿਲੀ ਵਾਲਿਆਂ ਦਾ ਐਕਸਪੀਡਾਈਟਡ ਰਿਮੂਵਲ ਕਰਨਾ, ਤਾਂ ਕਿ ਉਹਨਾਂ ਨੂੰ ਤੰਗੀ ਨਾ ਹੋਵੇ ਕੋਈ, ਤੇ ਛੇਤੀ ਤੋਂ ਛੇਤੀ ਉਹਨਾਂ ਨੂੰ ਵਾਪਸ ਜਿਹੜਾ ਭੇਜਿਆ ਜਾਵੇ। ਇਕੱਠੇ ਰਹਿਣ ਤੇ ਜਾਣ ਵੀ ਇਕੱਠੇ ਵਾਪਸ, ਤੇ ਇਹਨਾਂ ਨੇ ਇਹ ਪੂਰਾ ਨੈਸ਼ਨਲ ਬੇਸਿਸ ਤੇ, ਸਿਰਫ ਬਾਰਡਰ ਟੱਪਣ ਵਾਲਿਆਂ ਤੇ ਨਹੀਂ, ਜਿਹੜੇ ਕੱਚੇ ਇੱਥੇ ਪਰਿਵਾਰ ਰਹਿ ਰਹੇ ਆ, ਜਿਨ੍ਹਾਂ ਨੇ ਕੋਈ ਸਾਲਮ ਫਾਈਲ ਨਹੀਂ ਕੀਤੀ ਟਾਈਮ ਸਰ, ਉਹਨਾਂ ਵਾਸਤੇ ਇਹ ਜਿਹੜਾ ਪ੍ਰੋਗਰਾਮ ਹੈਗਾ ਐਕਸਪੀਡਾਈਟਡ ਰਿਮੂਵਲ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ, ਉਹ ਕਹਿੰਦੇ ਕਿ ਜਦੋਂ ਫੈਮਿਲੀ ਨੂੰ ਫੜਿਆ ਤੇ 30 ਦਿਨਾਂ ਦੇ ਵਿੱਚ, ਜੇ ਇਸ ਪ੍ਰੋਗਰਾਮ ਥੱਲੇ ਫੜਿਆ ਤਾਂ 30 ਦਿਨਾਂ ਦੇ ਵਿੱਚ ਉਹਨਾਂ ਨੇ ਰਿਮੂਵਲ ਜਿਹੜਾ ਉਹ ਕਰਨਾ। ਇਹ ਹੁਣ ਕਹਿਣ ਵਾਲੀ ਗੱਲ ਨਹੀਂ ਹੈਗੀ, ਇਹ ਮਈ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀਗਾ। 1600 ਫੈਮਿਲੀ ਇਹਨਾਂ ਦੇ ਵਿੱਚ ਰਿਮੂਵ ਆਲਰੇਡੀ ਹੋ ਚੁੱਕੀ ਆ। 1600 ਫੈਮਿਲੀ ਮੈਂਬਰ
ਇਹਨਾਂ ਨੇ 1600 ਫੈਮਿਲੀਜ਼ ਜਿਹੜੀਆਂ 1600 ਫੈਮਿਲੀਜ਼ ਇਹਨਾਂ ਨੇ ਆਲਰੇਡੀ ਰਿਮੂਵ ਕਰਤੀਆਂ